ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਖੜਕ ਸਿੰਘ ਉਹ ਵਿਆਹਿਆ ਸੀ ਸੰਧੂ ਜੱਟਾਂ ਦੇ ਜਿਹੜੇ ਇੱਥੇ ਸਰਦਾਰਾਂ ਦੇ ਘਰ ਸਨ ਤੇ ਉਹਨਾਂ ਦਾ ਨਾਂ ਸੀ ਈਸ਼ਰ ਕੌਰ। ਹਾਂਜੀ ਹਾਂਜੀ ਜਿਹੜਾ ਉਹਨਾਂ ਦੀ ਬੇਟੀ ਸੀ ਨਾ ਹਾਂ ਬਿਲਕੁਲ ਸਰਦਾਰ ਸਾਹਿਬ ਦੀ ਜਿਹੜੀ ਤੇ ਜਿਹੜੀ ਨੂੰਹ ਬਣੀ ਸੀ ਉਹਨਾਂ ਦੀ ਰਣਜੀਤ ਸਿੰਘ ਦੀ ਈਸ਼ਰ ਕੌਰ ਉਹਨਾਂ ਦਾ ਨਾਂ ਸੀ। ਬਟਨ ਪੁਰਾਣਾ ਹੀ ਹੈ ਇਹ ਬਟਨ ਪੁਰਾਣੇ ਚੇਨੀ ਪਿੱਤਲ ਦਾ ਉੱਤੇ ਦੇ ਕੋਲੀ। ਉਹ ਵਾਹ ਜੀ ਆ ਦੇਖੋ ਜੀ ਇਹ ਬਟਨ ਆਨ ਤੇ ਇਹ ਆ ਕੀ ਬਾਤ ਹੈ। ਇਹ ਮੈਂ ਤੁਹਾਨੂੰ ਇਹ ਟੈਸਟਾਂ ਟੁੱਟੀ ਲੱਗੀ ਸੀ ਇਹ ਟੁੱਟੀ ਜੇ। ਅੱਛਾ ਇਹ ਦੋਏ ਟੂਟੀਆਂ ਪੁਰਾਣੀਆਂ ਨੇ ਪੁਰਾਣੀਆਂ ਨੇ ਇਹ ਦੇਖੋ ਨਾ ਆਹਿਸਤਾ ਆਹਿਸਤਾ ਜਿੰਦੇ ਇਹ ਦਾ ਬੰਦ ਕਰਨ ਵਾਸਤੇ ਇਸ ਤਰ੍ਹਾਂ ਦਾ ਬਟਨ ਪਾਣੀ ਬੰਦ ਕਰਨ ਵੈਸੇ ਲਿਖਿਆ ਹੋਣਾ ਇੱਥੇ ਇਹ ਦੇਖੋ ਜੀ ਇਹ ਜਨਾਬ ਪਖਾਏ ਕੰਪਨੀ ਦੇ ਉੱਤੇ ਨਾਂ ਲਿਖਿਆ ਇਹ ਮੈਂ ਤਸਵੀਰ ਦੀ ਇਹ ਲਿਖਿਆ ਜੀ ਵਾਕਈ ਦੀ ਡੇਟਨ ਫੈਨ ਐਂਡ ਮੋਟਰ ਕੰਪਨੀ ਡੇਟਨ ਇਹ ਹੈ ਜੀ USA ਇਹ ਪੱਖਾ ਬਣਿਆ ਜੀ USA ਦਾ ਤੇ ਪਤਾ ਨਹੀਂ ਕਿਦੋਂ ਕੁ ਦਾ ਤੇ ਆ ਦੇਖੋ ਤੁਸੀਂ ਇਹਦੀ ਲੰਮੀ ਜਿਹੀ ਨਾਲ ਸੀ ਜਿਹੜੀ ਨਾ ਉਹ ਪਾਈਪ ਕਿਉਂਕਿ ਛੱਤਾਂ ਹੁੰਦੀਆਂ ਸਨ ਇਹਦੀ ਖੂਬਸੂਰਤੀ ਤੇ ਜਾਲੀ ਉੱਤੇ ਉੱਪਰ ਲਾਉਂਦੇ ਸੀ। ਇਹ ਕਿਸੇ ਦੌਰ 'ਚ ਬੜਾ ਖੂਬਸੂਰਤ ਫੁੱਲ ਬਣਿਆ ਸੀ ਛੱਤ ਤੇ ਲੱਗਦਾ ਹੁੰਦਾ ਸੀ ਇਹ। ਲਓ ਜੀ ਗੱਲ ਹੁੰਦੀ ਹੈ ਵਕਤ ਵਕਤ ਦੀ ਭਾਜੀ ਕੀ ਨਾਂ ਤੁਹਾਡਾ? ਮੇਰਾ ਨਾਮ ਇਮਰਾਨ ਇਮਰਾਨ ਭਾਈ ਗੱਲ ਹੁੰਦੀ ਹੈ ਵਕਤ ਵਕਤ ਦੀ ਉਹ ਇਲਾਕੇ ਨੇ ਜਿਹੜੇ ਬਾਦਸ਼ਾਹਾਂ ਦੇ ਸਨ। ਇਹ ਬਾਦਸ਼ਾਹ ਦੇ ਹਨ ਅੱਜ ਇਹਦੇ ਉੱਤੇ ਸ਼ੀਸ਼ ਮਹਿਲ ਸੀ। ਅੱਛਾ ਇਹਦੇ ਉੱਤੇ ਸ਼ੀਸ਼ ਮਹਿਲ यहाँ पे होश से ਵੇਖਿਆ ਹੋ ਸਕਦਾ है कोई पुरानी तस्वीरें तो उस वक्त पहले सबसे पहले मोर वाली कोठी हमें दसका में अलाट हुई थी लेकिन वो मैं दादाजी को पसंद नहीं आई इसलिए उसे छोड़ दिया गया। फिर उसके बाद हमें सीराम वाली में हम जाके मुकीम हुए यहाँ उन्हें पसंद आई यहाँ पे उन्होंने ये अलाट करवाई अपनी कोठियाँ जो दोनों नाम अपने नाम। ਜੀ अस्सलाम वालेकुम दोस्तों मैं औरंगजेब बेग एक बड़ी ही दिलचस्प और ਤਾਰੀਖੀ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਔਰ ਅੱਜ ਤੁਹਾਨੂੰ ਦੱਸਾਂਗੇ ਪਸਰੂਰ ਗੁਜਰਾਂਵਾਲਾ ਰੋਡ ਤੇ ਵਾਕਿਆ ਕਸਬਾ ਸਿਰਾਂਵਾਲੀ ਜਿਹੜਾ ਕਿ ਬੜਾ ਹੀ ਤਾਰੀਖੀ ਅਹਿਮੀਅਤ ਦਾ ਹਾਮਲ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਜਿਹੜੇ ਖੜਕ ਸਿੰਘ ਸਨ ਉਹਨਾਂ ਦੀ ਸ਼ਾਦੀ ਸਿਰਾਂਵਾਲੀ ਦੇ ਸਰਦਾਰ ਲਾਲ ਸਿੰਘ ਦੀ ਬੇਟੀ ਈਸ਼ਰ ਕੌਰ ਦੇ ਨਾਲ ਹੋਈ ਸੀ 1840 ਦੇ ਵਿੱਚ। ਤੇ ਉਹ ਫਿਰ ਜਦੋਂ ਸ਼ਾਦੀ ਹੋਈ ਉਸ ਤੋਂ ਬਾਅਦ ਫਿਰ ਰਾਜਾ ਖੜਕ ਸਿੰਘ ਨੇ ਕਾਫੀ ਜਾਇਦਾਦ ਜਿਹੜੀ ਨਾ ਆਪਣੇ ਸਸੁਰਾਲੀਆਂ ਨੂੰ ਦੇ ਦਿੱਤੀ ਔਰ ਇੱਥੇ ਅਦਾਲਤ ਕਚਹਿਰੀਆਂ ਬਖਸ਼ੀਖਾਨੇ ਜੇਲ੍ਹਾਂ ਬਣ ਗਈਆਂ ਮਹੱਲ ਬਣ ਗਿਆ ਕਿਉਂਕਿ ਸ਼ਹਿਜ਼ਾਦੇ ਨੇ ਇੱਥੇ ਆਉਣਾ ਹੁੰਦਾ ਸੀ ਜਿਹੜਾ ਖੜਕ ਸਿੰਘ ਸੀ। ਫਿਰ ਉਹਨਾਂ ਦੇ ਫੌਜ ਵੀ ਨਾਲ ਹੁੰਦੀ ਸੀ ਫੌਜ ਵਾਸਤੇ ਫਿਰ ਘੋੜਿਆਂ ਦੇ ਸਤਬਲ ਤੇ ਸਾਰੀ ਜਗ੍ਹਾ ਈਵਨ ਕਿ ਕਿਹਾ ਗਿਆ ਕਿ 12 ਪਿੰਡ ਸਨ ਜਿਹੜੇ ਸੰਧੂ ਜੱਟਾਂ ਦੇ ਯਾਨੀ ਸਰਦਾਰਾਂ ਦੇ ਉਹ ਵੀ ਇਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਤੋਹਫੇ 'ਚ ਮਿਲ ਗਏ ਇਸ ਇਲਾਕੇ 'ਚ ਪਿੰਡ। ਹਿਸਟਰੀ ਤਾਂ ਬਹੁਤ ਜ਼ਿਆਦਾ ਹੈ ਲੇਕਿਨ ਫਿਲਹਾਲ ਇਸ ਵੀਡੀਓ 'ਚ ਤੁਹਾਨੂੰ ਮੈਂ ਦਿਖਾਵਾਂਗਾ ਕਿ ਅੱਜ ਕਿਸ ਹਾਲ 'ਚ ਉਹ ਬਿਲਡਿੰਗ ਜਿਹੜੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਕੁੜਮਾਂ ਦੀ ਸੀ ਯਾਨੀ ਕਿ ਉਹਨਾਂ ਦੇ ਬੇਟੇ ਦੇ ਸਸੁਰਾਲ ਸਨ ਉਹ ਮਹੱਲ ਸਨ ਕਿਸੇ ਦੌਰ 'ਚ। ਅੱਜ ਉਹਨਾਂ ਦਾ ਦੋਸਤੋ ਨਾਮੋ ਨਿਸ਼ਾਨ ਹੀ ਖਤਮ ਹੁੰਦਾ ਜਾ ਰਿਹਾ ਲੇਕਿਨ ਉੱਥੇ ਅੱਜ ਵੀ ਪੁਰਾਣੀਆਂ ਚੀਜ਼ਾਂ ਮੌਜੂਦ ਨੇ ਉਸ ਦੌਰ ਦੀਆਂ ਜਿਹੜੀਆਂ ਚੀਜ਼ਾਂ ਨੇ ਅਦਾਲਤਾਂ ਕਚਹਿਰੀਆਂ ਕਮਰੇ ਸਾਰੇ ਤੁਹਾਨੂੰ ਇਸ ਵੀਡੀਓ 'ਚ ਮੈਂ ਵਿਖਾਲਣਾ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਦਾ ਬਟਨ ਦਬਾ ਲਓ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਵੇਖੋ ਵਡਾਲਾ ਸੰਧੂਆਂ ਇਹ ਹੈਗਾ ਪਸਰੂਰ ਗੁਜਰਾਂਵਾਲਾ ਰੋਡ ਪਾਕਿਸਤਾਨ। ਵਾਹ ਜੀ ਕਿੰਨੀ ਭਰਤੀ ਪਾਈ ਹੈ ਤੁਸੀਂ ਫੀਸ ਭਾਈ। ਅੱਛਾ ਇਹਦਾ ਸਟਾਈਲ ਵੀ ਜਿਸ ਤਰ੍ਹਾਂ ਸਰਕਾਰੀ ਨਾ ਹੁੰਦਾ। ਵਾਹ ਜੀ ਵਾਹ ਤੇ ਇਹ ਵੇਖੋ ਤੁਸੀਂ ਇਹ ਬੰਦ ਜਿਸ ਤਰ੍ਹਾਂ ਸਰਕਾਰੀ ਦਰਵਾਜ਼ੇ ਨਹੀਂ ਹੁੰਦੇ ਗੋਰਿਆਂ ਦੇ ਉਹਦੇ ਤਕੋਨ ਬਣੀ ਇੱਥੇ ਉਹ ਅਸਲ 'ਚ ਲੱਕੜ ਥੋੜੀ ਫੁੱਲ ਗਈ ਹੋਣੀ ਹੈ ਨਾ। ਚਲੋ ਕੋਈ ਨਹੀਂ ਬਤਾ ਦੇਖੋ ਤੁਸੀਂ ਮਾਸ਼ਾਅੱਲਾ ਜਨਾਬ। ਛੱਤਾਂ ਵੇਖੋ ਫੀਸ ਭਾਈ। ਵਾਹ ਜੀ ਵਾਹ ਇਹ ਜੀ ਸਰਕਾਰੀ ਤੇ ਇਹ ਦੇਖੋ ਇਹ ਪੁਰਾਣਾ
ਇਹ ਜੀ ਪੁਰਾਣਾ ਸੰਗੇ ਮਾਰਬਲ ਲੱਗਾ ਹੈ। दोबारा लगाओ जी, मतलब बटन दबा सारे। ਪੁਰਾਣਾ ਸੰਗੇ ਮਾਰਬਲ ਵੇਖੋ ਜੀ, ਪੱਥਰ। दरवाजे ते लगे संगे जो ना तेरे अस्तर ਐਸ਼ ਦਾ ਅਜ ਰਹਿ ਗਿਆ देखो उस लकड़ ਤੇ ਇਹਦਾ ਕੋਈ ਉੱਤੇ ਜਾਂਦਾ ਹੁੰਦਾ ਸੀ, ਆ ਹੁਣ ਮੇਰਾ ਬੰਦ ਜੋ ਹੋ ਗਿਆ। लकड़ बालने वास्ते सब कुछ चीज विच ऐसे उत्ते निकल जानी है, तो धूम जेड़ा सारा निकल जाना। ਵੇਖੋ ਜੀ ਦਰਵਾਜ਼ਿਆਂ ਦਾ ਉਹ ਸਰਕਾਰੀ ਸਟਾਈਲ ਜਿਹੜਾ ਨਾ, ਤੇ ਛੱਤਾਂ। ਅੱਜ ਇਸ ਦੌਰ 'ਚ ਬਣਾਉਂਦੇ ਨੇ, ਉਹ ਹੁਣ ਵੀ ਇਸ ਤਰ੍ਹਾਂ ਨਹੀਂ ਬਣਾਉਂਦੇ ਜੀ, ਲੇਕਿਨ 150 ਉਹ ਉਸ ਦੌਰ ਦੇ 200 ਸਾਲ ਪਹਿਲਾਂ ਤਕਰੀਬਨ। ਇਹਦੇ ਵਿੱਚ ਸਿੱਕੇ ਦੀ ਤਾਰ ਸੀ, ਪਹਿਲਾਂ ਤਾਰ ਇਹ ਤੇ ਅਸਾਂ ਹੁਣ ਕੀਤੀ ਹੈ ਬਾਅਦ 'ਚ, ਜਦੋਂ ਉਹਨਾਂ ਦੀ ਵਾਈਂਡਿੰਗ ਸੀ ਨਾ, ਇੱਕ ਧਾਗਾ ਜੋ ਅੰਦਰ ਤਾਰ ਸੀ, ਉਹਦੇ ਉੱਤੇ ਕਪੜਾ ਸੀ, ਫਿਰ ਉਹਦੇ ਉੱਤੇ ਸਿੱਕਾ ਚੜਿਆ ਸੀ। ਇਹ ਜਿਹੜੀ ਬਿਜਲੀ ਵਾਸਤੇ। ਤੇ ਜਨਰੇਟਰ ਕਿੰਨੇ ਸਨ? ਉਹ ਉੱਤੇ ਦੇ ਇੰਗਲੈਂਡ ਦੇ ਬਟਨ ਸਨ ਇਹ ਜਿਹੜੇ। ਇਹ ਬਟਨ ਪੁਰਾਣਾ ਹੀ ਹੈ। ਇਹ ਬਟਨ ਪੁਰਾਣੇ ਚੇਨੀ ਤੇ ਪਿੱਤਲ ਦਾ ਉੱਤੇ ਦਾ ਕੋਲੀ। ਉਹ ਵਾਹ ਜੀ, ਇਹ ਦੇਖੋ ਜੀ, ਇਹ ਬਟਨ ਆਨ ਤੇ ਇਹ ਆਫ। ਕੀ ਬਾਤ ਹੈ। ਇਹ ਉਸ ਦੌਰ ਦਾ ਤੇ ਸਾਰੀ ਇਸ ਤਰ੍ਹਾਂ ਦੀ ਤੇ ਇਹ ਤੋਂ ਦੀ ਲੋ ਜੀ, ਇਹ ਬਟਨ ਹੈ ਬਿਜਲੀ ਦਾ, ਆਨ ਤੇ ਆਫ ਤੇ ਆਨ। ਇਹ ਵੀ ਉਦੋਂ ਹੀ ਹੈ, 200 ਸਾਲ ਇਹ ਪੁਰਾਣਾ। ਬਾਥਰੂਮ ਸੀ ਉਸ ਦੌਰ ਦਾ, ਇਹ ਟਾਈਲ ਉਦੋਂ ਦੀ ਲੱਗੀ ਹੈ। ਅੱਛਾ, ਇਹ ਬਾਥਰੂਮ ਸੀ। ਬਾਥਰੂਮ ਸੀ, ਇਹ ਬਾਥਰੂਮ ਸੀ। ਇਹ ਵੀ ਉਦੋਂ ਦੀ ਲੱਗਿਆ। ਜੀ ਉਦੋਂ ਦੀ ਟਾਈਲਾਂ ਇਹ ਟਾਈਲਾਂ ਜਿਹੜੀਆਂ ਨੇ। ਟਾਈਲਾਂ ਉਦੋਂ ਦੀਆਂ ਲੱਗੀਆਂ ਨੇ। ਵਾਹ ਜੀ। ਇਹਦੇ ਵਿੱਚ ਕੁਛ ਵੀ ਇਹ ਜਿਹੜਾ ਇਹ ਦਰਵਾਜ਼ੇ ਸਨ ਉਹਨਾਂ ਦੇ ਉਸਤੇ ਹੁੰਦੇ ਇਸੇ ਫਸਾ ਖੋਲੇ ਨੇ, ਇਸ ਲਈ ਖੋਲੇ ਨੇ ਤੇ ਜਿਹੜਾ ਨੇ ਇਹ ਦਰਵਾਜ਼ਾ ਇਹ ਜਿਹੜਾ ਲੱਗਿਆ ਸ਼ੀਸ਼ਾ ਪੁਰਾਣਾ। ਸ਼ੀਸ਼ਾ ਪੁਰਾਣਾ ਲੱਗਾ, ਉਦੋਂ ਦਾ ਹੀ ਲੱਗਾ। ਹੁੰਦੀ ਅਸਾਂ ਛਿੜਿਆ ਨਹੀਂ ਉਸ ਤਰ੍ਹਾਂ ਦਾ, ਮਹਿਫੂਜ਼ ਕਰ ਲਿਆ ਸੀ ਅਸਾਂ ਇਸ ਤਰ੍ਹਾਂ ਹੀ। ਨਹੀਂ ਜੀ, ਇਹ ਤੇ ਬੜੀ ਇੱਕ ਹੈਗਾ ਜੀ, ਵੇਖੋ ਇੱਕ ਬਾਦਸ਼ਾਹਾਂ ਦੇ ਤੇ ਆਪਣਾ। ਇਹ ਜਿਹੜੀ ਹੈ ਨਾ, ਇਹ ਬੇਸਨ ਉਦੋਂ ਲਾਈ, ਦੇਖੋ ਇਹ ਬੇਸਨ। ਅੱਛਾ, ਬੇਸਨ ਵੀ ਬਣਾਉਣਾ ਹੀ ਹੈ। ਬੇਸਨ ਉਦੋਂ ਲਾਈ। ਓਏ ਹੋਏ ਹੋਏ। ਅੱਜ ਚਲੋ ਤੇ ਰਹਿਣਾ ਹੁਣ ਬਣਾਉਂਦੇ ਨੇ ਇਹਦੇ। ਇਹ ਟੂਟੀ ਲੱਗੀ ਛਾ ਜੇ ਟੂਟੀ ਵੀ ਲਾ ਦੇਵਾਂ ਮੈਂ ਤੁਹਾਨੂੰ, ਇਹ ਟੈਸਟਾ ਟੂਟੀ ਲੱਗੀ ਸੀ, ਇਹ ਟੂਟੀ ਜੇ। ਅੱਛਾ, ਇਹ ਦੋਵੇਂ ਟੂਟੀਆਂ ਇਹ ਟੂਟੀਆਂ ਉਦੋਂ ਦੀਆਂ ਪੁਰਾਣੀਆਂ ਨੇ। ਪੁਰਾਣੀਆਂ ਨੇ। ਇਹ ਦੇਖੋ ਨਾ ਹੁਣ ਆਹਿਸਤਾ ਜਾਂਦਾ, ਇਹਦਾ ਬੰਦ ਕਰਨ ਵਾਸਤੇ ਇਸ ਤਰ੍ਹਾਂ ਦਾ ਬਟਨ ਪਾਣੀ ਬੰਦ ਕਰਨ। ਆਹੋ, ਇਹ ਜਿਹੜਾ ਨਾ ਉਦੋਂ ਦਾ ਲੱਗਾ ਜੀ। ਪੁਰਾਣਾ ਬੇਸਨ ਜੀ, ਅੱਜ ਵੀ ਮੌਜੂਦ ਹੈ। ਤੁਸੀਂ ਇਹ ਦੇਖੋ, ਉਹਦੀ ਪਾਣੀ ਦੇ ਕੱਢਣ ਵਾਸਤੇ ਉਹ ਪਿੱਤਲ ਦਾ ਜਿਹਾ ਇਹ ਦੇਖੋ ਜਨਾਬ, ਇਹ ਬਾਥਰੂਮ ਸੀ ਉਸ ਦੌਰ ਦਾ। ਟਾਈਲ ਲੱਗੀ ਸੀ ਜਿਹੜੀ ਇਹਦੇ ਤੇ ਤੇ ਕੋਨੇ ਦੇ ਵਿੱਚ ਮੇਰਾ ਬਾਰਡਰ ਲਗਾਈ ਇਹਨਾਂ ਦਾ। ਕੀ ਬਾਤ। ਬੜਾ ਬਾਰਡਰ ਆਹੋ, ਇਹ ਲੱਗਿਆ ਤੇ ਵਿੱਚ ਜੀ, ਤੇ ਡਿਜ਼ਾਈਨਿੰਗ ਉੱਤੇ। ਦੇਖੋ ਜੀ ਡਿਜ਼ਾਈਨ ਉਸ ਸਟੋਰ ਚ ਵਿੱਚ ਇਹ ਸੀ। ਇਹ ਦੇਖੋ, ਅੱਜ ਜਿਹੜਾ ਲੋਕੀ ਆਉਂਦੇ ਨੇ ਕਿ ਭਾਈ ਇਸ ਤਰ੍ਹਾਂ ਦੇ ਅਸੀਂ ਚਿਪਸਾਂ ਪਵਾਈਆਂ ਨੇ ਤੇ ਫਲਾਣਾ, ਤੇ ਉਹ ਇਹ ਵੀ ਇਹ ਨਵਾਂ ਹੀ ਕਿ ਪੁਰਾਣਾ? ਇਹ ਤੇ ਲੋਹੇ ਦਾ ਤੇ ਨਵਾਂ ਹੈ। ਇਹ ਤੇ ਨਵਾਂ। ਹਾਂਜੀ ਇਹ ਪੱਖਾ ਜੀ ਪੂਰੀ ਆਉਂਦੀ ਸੀ ਨਾ, ਹਾਂਜੀ ਹਾਂਜੀ ਹਾਂਜੀ, ਵਾਹ ਜੀ ਵਾਹ। ਇਹ ਪੱਖਾ ਜਨਾਬ, ਅਸੀਂ ਯੂਐਸਏ ਲਿਖਿਆ ਹੋਣਾ ਇੱਥੇ। ਇਹ ਦੇਖੋ ਜੀ ਨਾ, ਇਹ ਜਨਾਬ ਪੱਖਾ ਇਹ ਕੰਪਨੀ ਦੇ ਉੱਤੇ ਨਾਂ ਲਿਖਿਆ ਹੈ। ਇਹ ਮੈਂ ਤਸਵੀਰ ਦੀ ਇਹ ਲਿਖਿਆ ਜੀ, ਵਾਕਈ ਦੀ ਡੇਟਨ ਫੈਨ ਐਂਡ ਮੋਟਰ ਕੰਪਨੀ ਡੇਟਨ। ਇਹ ਹੈ ਜੀ USA। ਇਹ ਪੱਖਾ ਬਣਿਆ ਜੀ USA ਦਾ, ਤੇ ਪਤਾ ਨਹੀਂ ਕਿੱਦਾਂ ਕਿੱਦਾਂ। ਤੇ ਇਹ ਦੇਖੋ ਤੁਸੀਂ, ਇਹਦੀ ਲੰਮੀ ਜਿਹੀ ਨਾਲ ਸੀ ਜਿਹੜੀ ਨਾ, ਉਹ ਪਾਈਪ, ਕਿਉਂਕਿ ਛੱਤਾਂ ਹੁੰਦੀਆਂ ਸਨ। ਇਹਦੀ ਖੂਬਸੂਰਤੀ ਤੇ ਜਾਲੀ ਉੱਤੇ ਉੱਪਰ ਲਾਉਂਦੇ ਸੀ। ਇਹ ਕਿਸੇ ਦੌਰ 'ਚ ਬੜਾ ਖੂਬਸੂਰਤ ਫੁੱਲ ਬਣਿਆ ਸੀ, ਛੱਤ ਤੇ ਲੱਗਦਾ ਹੁੰਦਾ ਸੀ ਇਹ। ਤੇ ਇਹ ਜਨਾਬ ਇਹਦਾ ਲੰਮਾ ਜਿਹਾ ਪਾਈਪ, ਤੇ ਇਹ ਪੱਖਾ। ਤੇ ਇਹਨੂੰ ਫਿਰ ਲੱਗੇ ਸਨ ਥੱਲੇ ਲੱਕੜ ਦੇ ਜਿਹੜੇ ਸਨ, ਦੋਨੋਂ ਪਾਸੇ ਪੜ ਲੱਗੇ ਸਨ। ਪਰ ਲੱਗੇ ਸਨ ਜਿਹੜੇ ਨੇ ਇੱਥੋਂ ਲੱਕੜ ਦੇ। ਇੱਥੇ ਪਿੱਤਲ ਦਾ ਉਹ ਲੱਗਾ ਸੀ ਇੱਕ ਥੱਲੇ, ਇਹਦੇ ਚ ਪਿੱਤਲ ਦਾ ਲੱਗਾ ਸੀ, ਤੇ ਉਹਦੇ ਵਿੱਚ ਫਿਰ ਹੱਥ ਤਿੰਨ ਪਰਾਂ ਚਾਰੋਂ ਪਾਸੇ ਲੱਗੀਆਂ, ਤਿੰਨ ਪਰਾਂ। ਅੱਛਾ, ਕੀ ਬਾਤ ਹੈ। ਵੇਖੋ ਜੀ, ਇਹ ਜੇ ਅਸਲ ਦੇ ਵਿੱਚ ਨਾ ਜਿਹੜਾ ਤੁਸੀਂ ਮੁਹੱਬਤ ਕੀਤੀ ਹੈ ਤੇ ਸਾਂਭ ਕੇ ਰੱਖੀ ਹੈ, ਇਹ ਤਾਂ ਜਦੋਂ ਤੁਸੀਂ ਆਏ ਉਦੋਂ ਤੇ ਲੱਗਾ ਹੋਣਾ ਨੇ। ਇੱਧਰ ਵੀ ਲੱਗਾ, ਇੱਧਰ ਵੀ ਲੱਗਾ। ਇਹ ਤਾਂ ਤੁਸੀਂ ਆਪਣੇ ਹੱਥਾਂ ਨਾਲ ਲਾਇਆ ਹੋਣਾ ਨਾ। ਦੂਸਰਾ ਨਹੀਂ ਖੁੱਲਦਾ। ਜਾਮੇ ਉਹ ਖੁੱਲਦਾ ਤੂੰ ਦੇਖ। ਬੜੀ ਪਰੇਸ਼ਾਨੀ ਸਰਦੀਆਂ ਦੇ ਵਿੱਚ ਹੋ ਜਾਂਦੀ ਹੈ। ਹਾਂਜੀ, ਕੋਈ ਆ ਜਾਂਦਾ ਨਾ, ਫਿਰ ਸਾਨੂੰ ਪੂਰੀ ਖੁਸ਼ੀ ਇਹ ਖੋਲ ਕੇ ਰੱਖਣੇ ਅਸੀਂ ਵੈਸੇ ਨਾ, ਤੇ ਜਾਮੇ ਆਉਣ ਤੋਂ ਪਰੇਸ਼ਾਨ। ਆ ਮੇਰੇ ਨਾਲ ਥੋੜਾ ਜਿਹਾ ਲੱਕੜੀ ਫੁੱਲੀ ਹੈਗੀ ਹੈ, ਜਿਹਦੀ ਵਜ੍ਹਾ ਨਾਲ ਇਹ ਜੀ ਵੇਖੋ ਬਰਾਂਡਾ। ਇਹ ਤੇ ਮੇਰਾ ਛੱਤ ਜਿਹੜੀ ਨਾ। ਛਾਤੋਂ ਗਾਟਰ ਉਦੋਂ ਦਾ ਇੰਗਲੈਂਡ ਦਾ ਬਣਿਆ, ਇਹ ਗਾਟਰ ਪੂਰਾ। ਅੱਛਾ, ਇਹ ਇੰਗਲੈਂਡ ਦਾ ਗਾਰਡਨ ਇਹ ਉਹ ਪੱਖਾ, ਉਹ ਜਿਹੜੀ ਵੇਲ ਜਿਹੀ ਲਟਕੀ ਨਾ, ਉਹਦੇ ਨਾਲ ਹੀ ਪੱਖਾ ਲਟਕਿਆ ਆਏਗਾ। ਅੱਛਾ 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 ਅੱਛਾ, ਵਾਹ ਜੀ ਵਾਹ। ਉੱਥੇ ਚੱਲ ਜਾਓ ਕੋਈ। ਇਹ ਜਨਾਬ ਛੱਤ ਓਰੀਜਨਲ। ਇਹ ਤਾਂ ਹੁਣ ਜਿਹੜੀ ਨਾ ਉਹ ਇਹਦਾ ਕੁਝ ਕਰੈਕ ਹੋਣੀ ਸ਼ੁਰੂ ਹੋ ਗਈ, ਜਿਹਦੀ ਵਜ੍ਹਾ ਨਾਲ ਅੱਧੀ ਡਿੱਗ ਪਈ ਹੈ। ਤੇ ਇਹ ਤੁਹਾਨੂੰ ਦਿਖਾ ਲੈਂਦੇ ਆ। ਇਹ ਜਨਾਬ ਵੇਖੋ ਤੁਸੀਂ, ਇਹ ਉਹੀ ਅੱਜ ਵੀ
ਆਤਿਸ਼ਦਾਨ ਕੀ ਬਾਤ ਹੈ ਜੀ। ਅੱਛਾ ਲਿੰਬਿਆ ਵੀ ਹੈ, ਕਮਰੇ ਠੰਡੇ ਯਾਨੀ ਥੱਲੇ ਇੱਟਾਂ ਲੱਗੀਆਂ ਨੇ ਤੇ ਉੱਤੇ ਤੂੜੀ ਪਾ ਕੇ ਤੇ ਉਹਨਾਂ ਨੂੰ ਮਿੱਟੀ ਨਾਲ ਲਿੰਬਿਆ ਹੈ। ਅੱਛਾ ਇਹ ਪੱਖਾ ਲੱਗਾ ਜੀ ਅੱਜ ਵੀ, ਇਹ ਵੇਖੋ ਜਨਾਬ ਆ ਜੀ, ਇਹ ਗਾਡਰ ਹੈ ਇੰਗਲੈਂਡ ਦਾ, ਇਹਦਾ ਲਿਖਿਆ ਜੀ ਕਿਤੇ ਆਹੋ ਇੱਥੇ ਲਿਖਿਆ ਮੇਡ ਇਨ ਇੰਗਲੈਂਡ, ਇਹ ਲਿਖਿਆ। ਤੇ ਇਹ ਇਹਦੇ ਨਾਲ ਲੱਗਾ ਸੀ ਪੱਖਾ, ਜਿਹੜਾ ਅੱਗੇ ਵੇਖਿਆ ਪੱਖਾ ਇਹ ਉਹ ਪੱਖਾ ਹੈ। ਤੇ ਇਹ ਲਮਕਿਆ ਨਾਲ, ਇਹ ਆ ਗਿਆ ਥੱਲੇ ਗਾਡਰ ਦੇ ਨਾਲ ਲੱਗਿਆ। ਇਹ ਜਨਾਬ ਗਾਡਰ ਉਹ ਪੱਖਾ ਉਹ ਮੇਡ ਇਨ USA, ਇਹ ਦੇਖੋ। ਤੇ ਇਹ ਗਿਆ, ਇਹ ਗਾਡਰ ਡਿੱਗ ਗਿਆ ਤੇ ਨਾਲ ਹੀ ਪੱਖਾ ਲਟਕ ਗਿਆ। ਤੇ ਇਹ ਜਨਾਬ ਗਾਡਰ ਇਹ ਅੜਿਆ, ਆ ਦੇਖੋ ਜੀ ਇਹ ਦਰਵਾਜ਼ੇ ਕਿੱਡੀ ਕਿੱਡੀ ਚੌੜੀ ਹੈ ਫੀਸ ਭਾਈ ਜਿਹੜੀ ਇਹਨਾਂ ਦੀ ਹੈਗੀ ਕੰਧ। ਤੇ ਇੱਧਰ ਲੱਗੀ ਜੇ ਛੋਟੀ ਇੱਟ। ਅੱਛਾ ਇਹਦੇ ਵਿੱਚ ਨਾ ਹੋਰ ਵੀ ਕੁਝ ਬਣਿਆ ਜੇ ਇੱਕ, ਇਹ ਵੱਡਾ ਜਿਹੜਾ ਨਾ ਇਹ ਦੇਖੋ ਵੱਡਾ ਮਿਹਰਾਬ ਬਣਿਆ ਤੇ ਦਰਵਾਜ਼ੇ ਦੇ ਉੱਤੇ। ਤੇ ਇਹ ਪਿੱਲਰ ਵਿੱਚ ਬੜਾ ਚੌੜਾ ਛੋਟੀ ਇੱਟ ਦਾ ਪਿੱਲਰ ਬਣਿਆ ਜੇ। ਓਏ ਹੋਏ ਵਾਹ ਜੀ ਵਾਹ। ਤੇ ਇਹਦੇ ਵਿੱਚੋਂ ਕੋਈ ਕਾਗਜ਼ ਵੀ ਲੱਭੇ ਹਜੇ ਸਰਕਾਰੀ ਕਿ ਨਹੀਂ? ਸਾਰੀਆਂ ਕੱਢ ਲਈਆਂ ਸਨ। ਤੇ ਇਹ ਵੇਖੋ ਜੀ ਇਹ ਵਿੱਚ ਬਣੇ ਨੇ ਹਲੇ ਵੀ ਰੋਸ਼ਨਦਾਨ। ਰੇਲਿੰਗ ਜਿਹੀ ਹੈ, ਇਹ ਵੀ ਪੁਰਾਣੀ ਹੈ। ਇਹ ਪੁਰਾਣੀ ਉਦੋਂ ਦੀ ਰੀਲਿੰਗ ਦੇ ਪਰਦੇ ਦੀ ਲੰਮੀ ਲੱਕੜ ਲਾ ਕੇ ਨਾ ਇੱਥੇ ਅੱਛਾ ਅੱਛਾ, ਇਹਦੇ ਤੇ ਪੜਦਾ ਯਾਨੀ ਕਿ ਇਹਦੇ ਉੱਤੇ ਸਰੀ ਲੱਕੜੀ ਲਾ ਕੇ ਤੇ ਉਧਰ ਜਾਂਦੇ ਸੀ ਇਹ ਇੱਥੇ। ਹਵਾ ਲੈਣੀ ਹੋਵੇ ਤੇ ਥੋੜਾ ਕੋ ਪਿਛਲੇ ਚ ਕਰ ਛੜਿਆ, ਜੇ ਨਹੀਂ ਤੇ ਅਗਲੇ ਚ ਕਰਕੇ ਬਿਲਕੁਲ ਪੈਕ ਕਰ ਛੜਿਆ। ਅੱਛਾ ਦੋ ਬਣੇ ਨੇ, ਦੇਖੋ ਜੀ ਇੱਥੇ ਇੱਕ ਲੱਕੜੀ ਲਾਉਂਦੇ ਹੁੰਦੇ ਸਨ, ਇੱਕ ਇੱਥੇ ਲੰਮੀ ਲੱਕੜੀ ਤੇ ਉਹ ਦੂਜੇ ਦੇ ਜਿਵੇਂ ਉਹ ਉੱਥੇ ਲਾਉਂਦੇ ਇੱਕ ਇੱਥੇ ਲੱਗਾ ਸੀ, ਇੱਕ ਉਹ ਲੱਗਾ, ਇਸ ਤਰ੍ਹਾਂ ਮੁxtਲਿਫ ਲੱਗੇ ਸਨ। ਅੱਛਾ ਅੱਛਾ, ਡਿੱਗ ਪੈਣ ਜਿਹੜੇ ਹੁਣ ਡਿੱਗੇ ਪਤਾ ਨਹੀਂ ਕੌਣ ਲਾ ਕੇ ਲੈ ਗਿਆ ਕੋਈ ਨਾ ਕਰੇ। ਉਹ ਵੇਖੋ ਪਿੱਛੇ ਲੱਗੇ ਨੇ ਦੋ ਨੇ, 1 2 3 ਉਹ ਤਾਂ ਲੱਗੇ। ਉਧਰ ਵੀ ਲੱਗੇ ਨੇ ਦੇਖੋ ਜੀ ਇਹ ਸਾਰੇ ਪਰਦਿਆਂ ਦੇ ਜਿਹੜੇ ਨਾ ਇਹ ਦੇਖੋ ਨਜ਼ਰ ਆ ਰਹੇ ਮਾਸ਼ਾਅੱਲਾ। ਲਓ ਜੀ ਇਹ ਤੇ ਸਾਡੇ ਕੋਲ ਅਸਾਸਾ ਸੀ ਸਾਰਾ। ਨਹੀਂ ਜੀ ਇਹ ਤੁਹਾਡਾ ਬੜਾ ਵੱਡਾ ਅਹਿਸਾਸ ਹੈ ਔਰ ਤੁਸੀਂ ਤੇ ਖੁਸ਼ ਕਿਸਮਤ ਹੋ ਕਿ ਤੁਸੀਂ ਇਹਨੂੰ ਅੱਛੀ ਹਾਲਤ ਚ ਵੇਖਿਆ ਹੈ। ਨਹੀਂ ਮੈਂ ਮਤਲਬ ਤੇ ਹਾਲੇ ਵੀ ਇਹਨੂੰ ਤੁਸੀਂ ਸੰਭਾਲ ਕੀਤੀ ਹੈ। ਤੇ ਇਹ ਜਨਾਬ ਬਿਹਤਰੀਨ ਕੰਮ ਤੁਸੀਂ ਹਫੀਜ਼ ਭਾਈ, ਕੀ ਬਾਤ ਹੈ। ਨਹੀਂ ਜੀ ਬੜੀ ਮਿਹਰਬਾਨੀ ਜਨਾਬ ਹੈ। ਤੇ ਮੈਨੂੰ ਇਹ ਵੇਖ ਕੇ ਨਾ ਟਾਇਲਟ ਵਗੈਰਾ ਤੇ ਬੜੀ ਖੁਸ਼ੀ ਹੋਈ ਹੈ। ਇਸ ਤਰ੍ਹਾਂ ਜਿਹੜੀ ਟਾਇਲ ਸੀ ਨਾ ਉੱਤੇ ਵੀ ਬਾਥਰੂਮ ਦੇ ਵਿੱਚ ਵੀ ਇਸ ਤਰ੍ਹਾਂ ਟਾਇਲ ਲੱਗੀ ਸੀ। ਅੱਛਾ ਬਾਥਰੂਮ ਦੇ ਵਿੱਚ ਵੀ ਇਹ ਦੇਖੋ ਨਾ ਪੱਥਰ ਜਿਹੜਾ ਲੱਗਾ ਹੈ, ਸੰਗੇ ਮਰਮਰ ਦਾ ਪੱਥਰ ਹੈ, ਇਹ ਉਸ ਦੌਰ ਦਾ ਹੈ। ਸੰਗੇ ਮਾਰਬਲ ਓਰੀਜਨਲ ਦੇਖੋ ਅੱਜ ਤੱਕ ਜਿਹੜਾ ਨਾ ਇਸ ਕੋਈ ਭੁਰਿਆ ਨਹੀਂ, ਕੋਈ ਟੁੱਟਾ ਨਹੀਂ, ਕੋਈ ਹਾਂ ਨਹੀਂ ਬਿਲਕੁਲ ਇਹ ਤਾਂ ਚਲੋ ਸਰ ਹੋਇਆ ਨਾ, ਇਹ ਕੋਈ ਭੁਰਿਆ ਟੁੱਟਾ ਨਹੀਂ ਹੈਗਾ। ਆਹ ਵੇਖੋ ਤੁਸੀਂ, ਵੇਖੋ ਜੀ ਐਵੇਂ ਹੀ ਸਿਰਫ ਪੈਰ ਮਾਰੇ ਤਾਂ ਸਾਫ ਹੋ ਗਿਆ। ਕੀ ਬਾਤ ਹੈ। ਸਾਰਾ ਤੋੜ ਕੇ ਅੰਦਰ ਚਿਪਸ ਕੀਤੀ ਸੀ, ਉਹ ਦੋ ਚ ਚਿਪਸ ਇਹ ਦੇਖੋ ਸਾਹਮਣੇ। ਆਹ ਚਿਪਸ ਵੀ ਹੈ ਜੀ, ਤੁਹਾਨੂੰ ਪੱਥਰ ਵੀ ਵੇਖੋ ਜੀ ਨਜ਼ਰ ਆਏਗਾ। ਇਹ ਚਿਪਸ ਹੈ, ਇਹ ਪੱਥਰ ਹੈ ਤੇ ਅੰਦਰ ਟਾਇਲ ਵੀ ਲੱਗੀ ਹੈ, ਅੰਦਰ ਟਾਇਲ ਟਫ ਜਿਹੀ ਟਾਇਲ ਹੈਗੀ ਹੈ। ਜ਼ਿੰਦਾਬਾਦ। ਰੋਸ਼ਨਦਾਨ ਉੱਤੇ ਇਹ ਵੀ ਦੋਨੇ ਦਰਵਾਜ਼ੇ ਫਿਰ ਇਹ ਦਰਵਾਜ਼ੇ ਵੇਖੋ ਨਾ ਅੱਜ ਵੀ ਜਿਹੜੇ ਤਕੋਨ ਵਾਲੇ ਬਣਦੇ ਨੇ ਪਿਆ ਦੇਖੋ। ਅੱਜ ਨਹੀਂ ਮੈਂ ਬਹੁਤ ਘੱਟ ਦੇਖੇ ਨਹੀਂ ਚੱਲਦੇ। ਚਲੋ ਕੋਈ ਨਹੀਂ ਨਾ ਖੋਲ ਬਸ ਠੀਕ ਹੈ। ਕਿ ਇਹ ਦੇਖੋ ਇਹ ਲੱਗਦੇ ਹੁੰਦੇ ਸਨ ਦਰਵਾਜ਼ੇ ਨੂੰ ਨਾਲ ਹੀ ਬੰਦ ਖੋਲ ਕੇ ਤੇ ਬੰਦ ਹੋ ਜਾਏ। ਤੇ ਬਲਬ ਮੇਰੇ ਹਾਲ ਉਹਨਾਂ ਵਿੱਚ ਉਹਨਾਂ ਹੀ ਉਸ ਦੌਰ ਦੇ ਇੱਥੇ ਲੱਗੇ ਨੇ ਹੋਲਡਰ। ਵਾਹ ਜੀ ਵਾਹ, ਇੱਥੇ ਬਲਬ ਹੋਣਾ ਕੁਝ 200 ਸਾਲ ਪਹਿਲਾਂ ਵੀ ਉਹਨਾਂ ਨੇ ਇੰਤਜ਼ਾਮ ਕੀਤੇ ਸਨ ਆਪਣੇ ਜਿਹੜਾ ਨਾ। ਤੇ ਦਰਵਾਜ਼ੇ ਓਰੀਜਨਲ ਦਰਵਾਜ਼ੇ ਜੀ, ਕੀ ਬਾਤ ਹੈ। ਛੱਤਾਂ ਵੀ ਉਹੀ, ਇਹ ਕਚਹਿਰੀਆਂ ਸੀ ਹੈ ਜੀ, ਕਚਹਿਰੀਆਂ ਤਾਂ ਹੁੰਦਾ ਸੀ ਨਾ ਮਹਿਮਾਨ ਖਾਨੇ ਤੇ ਇਹ ਤੇ ਉਹ। ਇਹਨਾਂ ਦੀ ਕੰਧਾਂ ਚ ਖਜ਼ਾਨੇ ਨਿਕਲੇ ਹਨ ਜੀ। ਨਿਕਲੇ ਸਨ? ਹਾਂਜੀ ਬਿਲਕੁਲ। ਵਾਹ ਜੀ ਵਾਹ। ਸਾਡੇ ਹੋਸਟਲ ਹੈਗੇ ਨੇ ਜੀ ਬਾਈ ਸਾਹਿਬ, ਇਹਦੇ ਵੇਖੋ ਜੀ
ਐਸਲ ਇਹ ਬੈਡਰੂਮ ਟਾਈਪ ਜਿਹੜੇ ਹੈਗੇ ਨੇ ਸਾਰਾ। ਅਗਲੇ ਪਾਸੇ ਮੋਰਚਾ ਬਣੇ ਉਤਾਂ ਨੂੰ ਜਾਣ ਵਾਸਤੇ ਜੀ ਠੀਕ ਹੈ। ਤੇ ਇਹ ਵੇਖੋ ਜੀ, ਇਹ ਭਾਜੀ ਨਾ ਨਕਸ਼ਨਕਾਰੀ ਵੇਖੋ ਉਸ ਤਰ੍ਹਾਂ ਦੀ ਹੋਈ ਉਸੇ ਦੌਰ ਦੀ ਹੈ। ਬਿਲਕੁਲ ਉਹੀ ਚੀਜ਼ ਸੀ, ਉਹੀ ਚੀਜ਼ ਇਹ ਜਿਹੜੇ ਬਣੇ ਨੇ। ਹਾਂਜੀ ਉਹੀ ਚੀਜ਼ ਇਹ ਬਿਲਕੁਲ ਚੋਰੀ ਕੰਧਾਂ ਨੇ, ਇੱਕ ਮੰਜ਼ਿਲ ਥੱਲੇ ਰਹਿ ਗਈ ਹੈ ਜੀ ਹਿਸਾਬ ਲਾ ਲਓ। ਅੱਛਾ ਇਹ ਵੇਖੋ, ਇਹ ਚੌੜੀ ਕੰਧ ਦੀ ਇੱਕ ਨਿਸ਼ਾਨੀ ਹੈ। ਇਹ ਦੇਖੋ ਜੀ, ਇਹ ਇੱਥੋਂ ਲੈ ਕੇ ਨਾ ਤੇ ਇੱਥੋਂ ਤੱਕ ਆਂਦੀ ਜੇ ਕੰਧ ਇੱਕ। ਇਹ ਅੰਦਰ ਦੀ ਹੈ, ਬਾਹਰ ਦੀ ਇਸ ਤੋਂ ਵੱਧ ਨਹੀਂ ਨੇ। ਅੱਛਾ 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 ਅੱਛਾ, ਇਹ ਅੰਦਰ ਦੀ ਹੈ, ਜਿਵੇਂ ਅਸੀਂ 4 ਇੰਚੀ ਕਰਨ ਦੇ ਅੱਜ ਕੱਲ। ਛੋਟਾ ਜਿਹਾ ਪਰਦਾ ਕਰ ਲਈਦਾ। ਹਾਂਜੀ ਇਹ ਓਏ। ਤੇ ਇਹ ਜਨਾਬ ਇਹ ਵੀ ਕਮਰਾ ਹੀ ਸੀ ਕੋਈ? ਹਾਂ ਬਿਲਕੁਲ ਹੈ, ਵੇਖੋ ਇਹ ਉਹ ਟੁੱਟ ਗਈ। ਇਹ ਸਿੱਧਾ ਸਾਨੂੰ ਲੈ ਕੇ ਜਾਂਦੀ ਉੱਤੇ, ਜਿਹੜਾ ਖੂਫੀਆ ਸੀ ਰਾਹ ਬਾਦਸ਼ਾਹ ਦਾ, ਜਿਹੜੇ ਕਿ ਜਦੋਂ ਜੰਗ ਹੁੰਦੀ ਸੀ ਨਾ ਹਾਂਜੀ। ਉਹ ਜਾਣ ਵਾਸਤੇ ਇਥੋਂ ਰਾਹ ਸੀ ਉੱਤੇ ਜਾਣ ਵਾਸਤੇ। ਇਥੋਂ ਸੁਰੰਗ ਸੀ ਨਾਲ ਮੱਲਾ ਛੋਣੀ, ਜਿੱਥੇ ਛੋਣੀ ਬਾਦਸ਼ਾਹ ਦੀ ਬਣੀ ਸੀ। ਸੜਕੋਂ ਪਾਰ ਸੜਕੋਂ ਪਾਰ ਛੋਣੀ ਬਣੀ ਸੀ, ਘੋੜੇ ਛੋੜੇ ਤੇ ਹਾਥੀ ਸੀ ਉਹਨਾਂ ਦੇ। ਉੱਥੋਂ ਬਾਰ-ਬਾਰ ਨਿਕਲ ਜਾਂਦਾ ਸੀ ਉਹ ਠੀਕ। ਇੱਥੇ ਸੁਰੰਗ ਸੀ। ਵਾਹ ਜੀ। ਇੱਥੋਂ ਹੀ ਉੱਤੇ ਜਾਣ ਵਾਸਤੇ ਰਾਹ ਸੀ ਤੇ ਉੱਤੋਂ ਹੀ ਥੱਲੋਂ ਜਾਣ ਵਾਲਾ ਛੋਣੀ ਚ ਜਾਂਦਾ ਸੀ। ਤਕਰੀਬਨ 4 ਪੈਲੀਆਂ ਸੁਰੰਗ ਸੀ, 4 ਕਿੱਲੇ ਤਕਰੀਬਨ। ਤਕਰੀਬਨ। ਇਹ ਵੇਖੋ ਜੀ, ਅੱਛਾ ਤੁਹਾਡੀ ਗੱਲ ਠੀਕ ਹੈ ਇਮਰਾਨ ਭਾਈ। ਇਹ ਤਾਂ ਇਹ ਵੇਖੋ ਤੁਸੀਂ, ਇਹ ਤਾਂ ਬੜੀ ਵੱਡੀ ਕੰਧ। ਭਾਜੀ ਯਕੀਨ ਕਰੋ ਜੇ ਇਹ ਥੱਲੇ ਵੇਖੋ ਤੁਸੀਂ, ਹਾਂਜੀ ਨੀਂਹ ਜਦੋਂ ਪੁੱਟੀ ਸੀ, ਅੱਛਾ। ਦੁਕਾਨਾਂ ਬਣੀਆਂ ਨੇ, ਇਹ ਇਸ ਤੋਂ ਵੱਧ ਨੀਆਂ ਸੀ। ਤੇ ਮਲਬਾ ਹੀ ਨਹੀਂ ਸਾਂਭਿਆ ਗਿਆ ਹੋਣਾ। ਪੂਰੇ ਪਿੰਡ ਨੇ ਖੜਿਆ ਮਲਬਾ, ਜੇ ਡਿੱਗ ਡੁੱਗ ਪਈ ਸੀ ਬਾਰਿਸ਼ਾਂ ਦੇ ਵਿੱਚ ਜਦੋਂ ਪੀਪਲ। ਮੈਂ ਉਹੀ ਆਖਿਆ ਨਾ, ਇੱਟ ਵੇਖੋ ਤੁਸੀਂ, ਇਹ ਤੇ ਕੋ ਲੱਖਾਂ ਕਰੋੜਾਂ ਨਾਲ ਇੱਟ ਲੱਗੀ। ਅਰੇ ਕਿੰਨੇ ਸਾਲ ਦੇਖੋ ਜੀ ਦੋਸਤੋ, ਇਹ ਦੇਖੋ ਤੁਸੀਂ, ਇਹ ਆਖਰੀ ਅਸਾਰ ਉਹ ਵੀ ਖਤਮ ਹੋ ਰਹੇ ਨੇ। ਤੇ ਇਹ ਸਾਰਾ ਏਰੀਆ ਹੁੰਦਾ ਸੀ। ਸਾਰਾ ਇਹ ਹੁੰਦਾ ਸੀ, ਉਹ ਸਾਹਮਣੇ ਦੇਖਣ ਦੇ ਨਾ, ਇਹ ਸਾਰੇ ਵੇਲੇ ਦਾ ਹਿੱਸਾ ਸੀ। ਠੀਕ ਹੈ, ਜਿਹੜੀ ਅਦਾਲਤ ਤੇ ਥਾਣਾ ਸੀ ਨਾ, ਉਹ ਪਰਾਂ ਸੀ। ਠੀਕ ਹੈ, ਉਹ ਸਾਈਡ ਤੇ ਉਹ ਥਾਣਾ ਸੀ, ਪਰਲੇ ਪਾਸੇ ਅਦਾਲਤ ਸੀ, ਉਹ ਤੋਂ ਬਾਗ ਸੀ ਬਾਦਸ਼ਾਹ ਦਾ। ਅੱਛਾ, ਮਤਲਬ ਕਿ ਸਾਰਾ ਏਰੀਆ ਇਹ ਵੀ ਇਹ ਕੋ ਪੁਰਾਣੇ ਰੁੱਖ ਲੱਗਾ। ਹਾਂਜੀ ਇਹ ਪੁਰਾਣਾ ਜੇ ਉਹਦਾ ਸਿੱਖਾਂ ਦਾ ਹੀ ਹੈ। ਅੱਛਾ, ਉਹ ਸਰਦਾਰਾਂ ਦੇ ਦੌਰ ਦਾ ਹੀ ਹੈ। ਵੇਖੋ ਜੀ, ਨਿਸ਼ਾਨੀਆਂ ਹੀ ਰਹਿ ਗਈਆਂ ਨੇ ਹੁਣ ਤੇ। ਹਾਂਜੀ ਫਿਰ ਉਹ ਇੱਥੋਂ ਥਾਣਾ 17 ਲੈ ਗਏ ਨਾ। ਹਾਂਜੀ, ਉਹਦੇ ਸਿੱਖਾਂ ਦੇ ਦੌਰ 'ਚ ਲੈ ਗਏ ਸੀ ਥਾਣਾ 17। 17 ਚਲਾ ਗਿਆ ਸੀ ਪਹਿਲਾਂ, ਇੱਥੇ ਸਾਰਾ ਕੁਝ। ਬਿਲਕੁਲ ਇਹ ਹੁਣ ਸਾਰੇ ਨਵੇਂ ਮਕਾਨ ਬਣ ਗਏ ਨੇ। ਵੇਖੋ ਉਹ ਛੋਟੀ ਪਹਿਲੇ ਪੁਰਾਣੀ ਇਮਾਰਤ ਟੁੱਟੀ ਹੋਈ ਹੈ। ਆਹੋ ਜੀ, ਆ ਵੇਖੋ ਇਹ ਤੇ ਉਹਦੀ ਚੋਰੀ ਇੱਕ ਲੱਗੀ ਹੈ। ਇਹ ਜਿਹੜੀ ਹੈ ਨਾ, ਇਹ ਵੀ ਹੈ ਉਸੇ ਦੌਰ ਦੀ ਹੈ। ਉਹ ਸੀ ਦੋ ਤੇ ਇਹ ਪਿੱਛੇ ਜਿਹੜੀ ਬਣੀ ਹੈ, ਇਹ ਉਹ ਜਿਹੜੀ ਉਹ ਪਿੱਛੇ ਨਾ, ਪਿੱਛੇ ਤੋੜ ਇਹ ਪੁਰਾਣੀ ਉਹ ਜਾ ਰਹੀ, ਪੁਰਾਣੀ ਜਾ ਰਹੀ। ਤੇ ਇਧਰ ਕਚਹਿਰੀਆਂ ਕਚੂਰੀਆਂ ਹੁੰਦੀਆਂ ਸਨ। ਇਹ ਬਾਦਸ਼ਾਹ ਦੀ ਕੋਠੀ ਸੀ, ਉਹ ਕਚਹਿਰੀਆਂ ਥਾਣਾ ਥੋਣਾ ਉਹ ਸੀ। ਉੱਧਰ ਜਿੱਥੇ ਇਹ ਸੀ ਹੈ ਇੱਥੇ ਸੀ ਜਨਾਬ। ਆ ਵੇਖੋ ਜੀ, ਹੁਣ ਚਲੋ ਜਿਹਦੇ ਜਿਹਦੇ ਅਲਾਟ ਹੋਈ, ਹੁਣ ਉਸ ਤੋਂ ਬਾਅਦ ਵੰਡ ਤੋਂ ਬਾਅਦ ਉਹਨਾਂ ਆਪਣੀਆਂ ਬਣਾ ਲਈਆਂ ਨੇ। ਸਾਈਡ ਤੇ ਤੁਸੀਂ ਹੋ ਜਾ ਅੱਗੇ ਤਰ੍ਹਾਂ ਨਾਲ। ਤੇ ਇਹ ਜਨਾਬ ਕੁਝ ਹਿੱਸੇ ਬਚੇ ਨੇ, ਸਿਰਾਂ ਵਾਲੀ ਕਸਬਾ ਤੇ ਉੱਥੇ ਸਰਦਾਰ ਰਛਪਾਲ ਸਿੰਘ ਹੋਰੀ ਲਾਉਂਦੇ ਹੁੰਦੇ ਸਨ ਇਹ ਦਿੱਲੀ ਹਿੱਸਾ। ਕਚਹਿਰੀਆਂ। ਉਹਨਾਂ ਨੂੰ ਆਜ਼ਾਦੀ ਮੈਜਿਸਟ੍ਰੇਟ ਬਣਾਇਆ ਸੀ। ਬਿਲਕੁਲ ਆਪਣੇ ਥਾਣਾ ਤੇ ਆਪਣੀ ਕਚਹਿਰੀਆਂ, ਹਾਂ। ਆਪਣੀ ਅਦਾਲਤ। ਆਪਣੀ ਅਦਾਲਤ। ਹਾਂਜੀ ਕੀ ਬਾਤ। ਇਹ ਸਾਰਾ ਹਿੱਸਾ ਉਹਦਾ ਹੀ ਹੈ। ਇਹ ਉਹਦਾ ਹੀ ਆ। ਤਕਰੀਬਨ 4-5 ਪੈਲੀਆਂ ਨੇ। 4-5 ਪੈਲੀਆਂ ਦੇ ਵਿੱਚ ਬਣਿਆ ਸੀ ਜੀ। ਵੇਖੋ ਮਹੱਲ ਸੀ ਜੀ, ਬਾਦਸ਼ਾਹ ਵੀ ਹੁੰਦਾ। ਹਾਂਜੀ ਬਿਲਕੁਲ। ਵਾਹ ਜੀ, ਲੋ ਜੀ ਇਹ ਦੇਖੋ ਜੀ, ਸਾਡੀ ਹੋਰ ਥੱਲੇ ਹੋ ਰਿਹਾ ਜੀ। ਲੋ ਜੀ ਛੱਤ ਵੇਖੋ, ਇਹ ਜਿਸ ਤਰ੍ਹਾਂ ਦੀ ਇਮਰਾਨ ਭਾਈ ਸਟੇਸ਼ਨਾਂ ਤੇ ਨਹੀਂ ਹੁੰਦੀ, ਬਿਲਕੁਲ ਅੰਗਰੇਜ਼ ਨੇ ਬਣਾਈ। ਬਿਲਕੁਲ ਉਹੀ ਚੀਜ਼ ਵੀ ਉਹੀ। ਇਹ ਦੇਖੋ ਜਨਾਬ ਛੱਤ, ਕੀ ਬਾਤ। ਪਹਿਲਾਂ ਕੋਠੀ ਤਿਆਰ ਹੋਈ, ਉਸ ਤੋਂ ਬਾਅਦ ਇਹ ਤਿਆਰ ਹੋਈ, ਉਦੋਂ ਇੱਟਾਂ ਭਾਰੀਆਂ ਸਨ। ਹੂੰ, ਅੱਛਾ। ਪਹਿਲਾਂ ਕੋਠੀ ਤਿਆਰ ਹੋਈ ਹੈ ਨਾ, ਹੁਣ ਬਰੀਕ ਇੱਟੇ। ਤੇ ਇਹ ਜਨਾਬ ਤੁਸੀਂ ਦੇਖੋ, ਇਹ ਪਿੱਛੇ ਜਨਾਬ ਅੱਜ ਵੀ ਇਹ ਕੋਠੀ ਜਿਹੜੀ ਸੀ ਨਾ, ਜਿਹੜੀ ਕਚਹਿਰੀਆਂ ਅਦਾਲਤਾਂ ਸਿਰਾਂ ਵਾਲੀ ਦੀਆਂ ਨੇ, ਉਹ ਤੁਹਾਨੂੰ ਦਿਖਾ ਰਹੇ ਸਾਂ, ਜਿਹੜਾ ਕਿ ਇੱਥੇ ਕਿਆਮੇ ਪਾਕਿਸਤਾਨ ਤੋਂ ਪਹਿਲਾਂ ਇੱਥੇ ਬਣਾਇਆ ਗਿਆ ਸੀ। ਹੈ ਸ਼ੇਰ, ਲੇਕਿਨ ਹੱਲੇ ਵੀ ਨਾ ਉਹ ਜੇ ਦਾਰੇ ਨਹੀਂ ਬਣੇ ਹੁੰਦੇ ਜਿਹਦੇ ਮੁਲਾਜ਼ਮ ਖੋਲ੍ਹਣਾ, ਆਹੋ, ਉਹ ਹੱਲੇ ਵੀ ਸਿਸਟਮ ਅੰਦਰ ਬਣਿਆ ਪਿਆ ਉਂਝ ਹੀ। ਅੱਛਾ। ਅੰਦਰ ਹੈ ਸੀ ਮੀਆਂ ਸਾਹਿਬ। ਅੱਛਾ ਮੀਆਂ ਸਾਹਿਬ ਨੇ ਸਿਰਾਂ ਦੀ ਮੰਨਤ ਰਹਿੰਦੇ ਨੇ। ਅੱਛਾ ਜੀ, ਰਕਬੇ ਵਾਲੇ ਠੀਕ ਹੈ, ਬਿਲਕੁਲ ਸਹੀ ਇਹ ਹੈ। ਬੈਠੇ ਉਹਨਾਂ ਨੂੰ ਸੋਚਿਆ ਵੀ ਵਾਹ ਜੀ, ਇਹ ਦੇਖੋ ਜਨਾਬ। ਬਾਹਰ ਸੀ ਬਹੁਤ ਵੱਡਾ, ਸਾਡੀ ਹੋਸਟਲ ਹੈ ਮੁੱਕ ਮੁਕਾ ਗਿਆ ਕੋਈ। ਆਹੋ ਜੀ, ਸਾਰੀ ਬਾਤ ਵਕਤ ਦੀ ਗੱਲ ਹੈ ਨਾ ਜੀ। ਇੱਥੋਂ ਤੱਕ ਇਹ ਪੁਰਾਣਾ ਸਿਸਟਮ ਹੈ ਸਾਰਾ, ਇੱਥੋਂ ਤੱਕ। ਆਹ ਇਹ ਅੱਗੋਂ ਫਿਰ ਨਵਾਂ ਸਿਸਟਮ ਸ਼ੁਰੂ ਇਹ ਸਾਰਾ ਜਨਾਬ, ਇਹ ਤੁਸੀਂ ਦੇਖੋ ਕੀ ਬਾਤ ਹੈ। ਕਚਹਿਰੀਆਂ ਅਦਾਲਤਾਂ ਇੱਥੇ ਬਣੀਆਂ ਸਨ
ਵੰਡ ਤੋਂ ਪਹਿਲਾਂ ਅੰਗਰੇਜ਼ ਦੌਰ ਦੇ ਵਿੱਚ ਤੇ ਸਾਰੇ ਇੱਥੇ ਸਰਦਾਰਾਂ ਜਿਹੜਾ ਨਾ ਉਹਨਾਂ ਦੀ ਸਰਦਾਰੀ ਸੀ। ਇਹ ਬਾਗ ਮੀਆਂ ਸਾਹਿਬ ਦਾ ਜੀ, ਇੱਥੇ ਬਾਗ ਹੁੰਦਾ ਸੀ। ਬਹੁਤ ਵੱਡਾ ਬਾਗ ਸੀ, ਸਾਡੀ ਹੋਸ਼ ਤੱਕ ਬਾਗ ਰਿਹਾ ਜੀ। ਅੱਛਾ ਅੱਛਾ, ਵਾਹ ਜੀ ਵਾਹ। ਤੇ ਬਾਗ ਹੁੰਦਾ ਰਿਹਾ ਮਤਲਬ ਇਹ ਖਜੂਰਾਂ ਤੇ ਜੋ ਵੀ ਉਹ, ਕਿਉਂਕਿ ਖਜੂਰ ਇੱਕ ਨਜ਼ਰ ਆ ਰਹੀ। ਫਲ ਸੀ, ਤੋੜ ਬਾਗ। ਲਓ ਜੀ, ਇੱਥੇ ਬਾਗ ਹੁੰਦਾ ਸੀ ਉਸੇ ਉਹਨਾਂ ਸਰਦਾਰਾਂ ਦਾ ਹੀ। ਸਰਦਾਰਾਂ ਦਾ। ਹਾਂ ਬਿਲਕੁਲ। लेके आई हो तुम भी इसको। ਇਹ ਜਨਾਬ ਉੱਤੇ ਆ ਗਈ ਬੇਟੀ। ਕੀ ਬਾਤ, ਜ਼ਬਰਦस्त। ना मिले ना। मेरा नाम हफीज़ुर रहमान है। मैं बेसिकली सिरावाली गांव और मैं मियाँ खलीलुर रहमान के पोता हूँ। जो उस दौर में उनके भाई जो थे मियाँ अहमद जान, वो MNA थे, जिनकी वजह से हमें उस वक़्त ये हवेली जो सी हमारे अलाट हुई। उस वक़्त ये हवेली अलाट हुई थी। उसी दौर में जो से हम यहाँ पे तशरीफ़ लाए, इंडिया से माइग्रेट किया हमने यहाँ, हम सिरावाली में आके आबाद हुए। तो आपको डायरेक्ट जो आपके जो MNA दादा जान थे वो उनको यही मिली थी या कोई और ऑप्शन दिया गया? उनको कुछ जो विरासत में जो ज़मीन आई थी कुछ यहाँ अलाट हुई थी, बाकी उन्हें जो है वहाँ पर उन्होंने अपनी आबादकारी के उसमें ज़मीन 500 एकड़ उनको अलाट हुई दरिया खां में उन्हें वहाँ, और वहीं वो मुकीम है, वहीं उनकी औलाद पोते सब कुछ वहीं में मियाँ अहमद जान के वही MP MNA वही थे उस दौर में जो यहाँ पाकिस्तान तशरीफ़ लाए, वहाँ से जीत के पाकिस्तान से इंडिया में जीत के मुस्लिम लीग का जी इलेक्शन। जी हाँ। तो आपको पहले डस्का में भी कोई अलाटमेंट हुई? हमें उस वक्त पहले सबसे पहले मोर वाली कोठी हमें डस्का में अलाट हुई थी, लेकिन वो मैं दादाजी को पसंद नहीं आई, इसलिए उसे छोड़ दिया गया। फिर उसके बाद हमें सिरावाली में हम जाके मुकीम हुए, यहाँ उन्हें पसंद आई, यहाँ पे उन्होंने ये अलाट करवाई अपनी कोठियाँ जो दोनों नाम अपने नाम कराई। तो आपने जो देखा हुआ है तो आप बताएं कि कैसे था ये जो शुरू में? उस वक्त ये हवेली बहुत खूबसूरत थी। खड़क सिंह की, रणजीत सिंह का जो जहाँ बेटा और शादी की, जिस बेटे की शादी हुई उनका नाम था खड़क सिंह, उन्होंने ये हवेली तामीर कराई थी। ईश्वर कौर था उनकी जो मिसिस थी। हाँ, जो उनको उस वक्त के जो भी है तो उन्होंने उनका ये इलाके 12 गांव उनकी मलकियत थे उस वक्त, उस दौर में जो है। तो खूबसूरती कैसी थी? खूबसूरती ताजमहल जो बहुत खूबसूरत था। इसमें शीश महल भी था, ऊपर बना हुआ कोने में हर चीज़ थी, सैकड़ों के हिसाब से कमरे थे इसमें। बहुत बड़ी हवेली थी जो उस दौर में उस दौर में सबसे खूबसूरत हवेली थी ये। लेकिन हालात वक़्त के साथ साथ गिर गई, ख़त्म हो गई, निशान ही रह गए अब तो, बाकी कुछ नहीं है। थोड़ा सा बताएगा कि आपका पीछे कौन सा इलाका था, जिला तहसील गांव? हम जो है जिला गुड़गांवा, तहसील नू और सूंद हमारा गांव था। सूंद जो है हमारा गांव था, जिसमें हम रिहाइश, जिस हमारा बाबा अजदाद वहाँ सूंद में रहते थे। तो वहाँ कैसे घर थे आपके? सूंद में हमारी अपनी हवेलियाँ थी जो पत्थर की बनी हुई थी। उस दौर में भी हमारी जो 2 हवेलियाँ थी, हम वहाँ छोड़ के आए। हम अच्छी भली हवेलियाँ, बड़े कुशादा हर तरीके से, जो जाए लोग देख सकते हैं वो वहाँ पे भी कि कितनी खूबसूरत हम वहाँ बनी छोड़ के आए। जिसके हमें, हालांकि यहाँ हमने जो लिए वो हमने अलाटेड ली हैं गवर्नमेंट से, हमने उससे वैसे नहीं ली कि वो हमने बदले में ली हो, नहीं, हमने गवर्नमेंट से ये जो हमें यहाँ अलाट हुई है ये हमने गवर्नमेंट को पेमेंट की, परमिट पे ली थी उसमें। अच्छा, जो अभी रंजीत सिंह की जो खड़क सिंह की जो ससुराल की हवेली है वो आपने वो फ्री में नहीं मिली? नहीं, फ्री में नहीं मिली, आपने उसको अलाट करवाया पैसे दे के? पैसे दे के गवर्नमेंट से। हाँ, हमने जो भी उसके गवर्नमेंट की रिक्वायरमेंट थी, हमने उसके हिसाब से इसे अलाट करवाया। तो आपके को पता चला कि आपके जो गांव में आपकी हवेलियां थी वो आज हैं? अभी भी हैं, वो हिंदुओं के कब्जे में है। देखिए वैसे कभी कि नहीं? बेच गए, हमारे बाबा अजदाद गए, लेकिन वो हिंदुओं के उसमें है। वो उन्होंने वहाँ भी गए, जब वहाँ गए तो वहाँ अपनी थोड़ी सी किसी के नाम से जगह लेके वहाँ अपने रिहाइश के लिए कोई यहाँ से जाए तो उनके लिए बंदोबस्त के लिए वहाँ रह सकता है, बैठ उठ सकता है, जो भी है। क्योंकि बुजुर्गान दीन वहीं, तो जो हमारे बुजुर्ग थे वो दीनी उससे ताल्लुक़ रखते थे, लिहाजा इसीलिए उनका वहीं मज़ार वगैरह बना हुआ है, वहीं पे उनकी क्या नाम था उनका बुजुर्गों का? जिनको राज शाह साहब रहमतुल्लाह अलैह कहते थे, मियाँ राज शाह रहमतुल्लाह अलैह। उनका दरबार उसी गांव में? दरबार उसी गांव में। अच्छा, सूंद में। सही है। वो आपके परदादा थे? जो MP है इस वक्त मौजूदा, जो वहाँ का MNA, वो भी जो सा उन्हीं के, वो सब वही देखभाल करते हैं उनकी, जो इंडिया में इस वक्त मौजूदा MNA है वही उनकी देखभाल करते हैं। चलिए, हम कोशिश करेंगे अगर इंडिया वाले देख रहे हैं हमारे कोई दोस्त वहाँ पे, तो वो आपके घर की वहाँ वीडियो बनाएं और दरबार की भी बनाएं वहाँ के वीडियो, ताकि वो भी हम भी देखें कि आज वो किस हाल में, जैसे हमने यह देखा कि आज ये बिल्डिंग कैसी है। की ख्याल जी? ठीक है ना? हाँ, बहुत शुक्रिया हफीज भाई।